अस्सलाम वालेकुम सत श्री अकाल दोस्तों मैं हाँ नासिर ढिल्लों ਤੇ ਤੁਸੀਂ ਜੁੜ ਗਏ ਹੋ ਮੇਰੇ ਚੈਨਲ ਨਾਸਿਰ ਢਿੱਲੋਂ ਪੋਡਕਾਸਟ ਤੇ ਅੱਜ ਦਾ ਇੱਕ ਹੋਰ ਪੋਡਕਾਸਟ ਲੈ ਕੇ ਤੁਹਾਡੇ ਰੂਬਰੂ ਆ ਵੈਸੇ ਸੀ ਇਹ ਪੋਡਕਾਸਟ ਡਿਜੀਟਲ ਜਿਹੜੀ ਟੈਕਨੋਲੋਜੀ ਉਹਦੀ ਮਦਦ ਨਾਲ ਕਰਨਾ ਹੈ ਤੇ ਮੇਰੇ ਨਾਲ ਕਿਹੜੇ ਕੌਣ ਸਾਹਿਬ ਨਾਲ ਜੁੜੇ ਨੇ ਸਾਡੇ ਇਸ ਪ੍ਰੋਗਰਾਮ 'ਚ ਤੁਹਾਨੂੰ ਮੈਂ ਕਰਾਉਣਾ ਉਹਨਾਂ ਦੇ ਰੂਬਰੂ ਵੀ ਮੇਰੇ ਨਾਲ ਇਸ ਵੇਲੇ ਨੇ ਮੌਂਟੀ ਸੰਧੂ ਸਾਹਿਬ ਮੌਂਟੀ ਸੰਧੂ ਸਾਹਿਬ ਪਹਿਲਾਂ ਤਾਂ ਵੈਲਕਮ ਤੁਹਾਨੂੰ ਜਨਾਬ ਅੱਜ ਦੇ ਪੋਡਕਾਸਟ 'ਚ ਅੱਜ ਦੇ ਪ੍ਰੋਗਰਾਮ 'ਚ ਥੈਂਕ ਯੂ ਨਾਸਰ ਜੀ। ਆਸ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਪਾਕਿਸਤਾਨ ਦੇ ਵਿੱਚ। ਸਾਰੇ ਠੀਕ ਠਾਕ ਨੇ ਬਲਕਿ ਤੁਸੀਂ ਮਿਲ ਕੇ ਗਏ। ਮੈਂ ਦੱਸਾਂ ਵੀ ਪਿਛਲੇ ਦਿਨੀ ਸਾਡੇ ਬੜੇ ਪਿਆਰੇ ਵੀਰ ਕੰਪਨੀ ਦੇ ਜਿਹੜੇ ਸੀਈਓ ਨੇ ਹਰਮਨ ਢਿੱਲੋਂ ਭਾਜੀ ਤੇ ਮੌਂਟੀ ਭਾਈ ਤੇ ਇਹਨਾਂ ਦੀ ਸਾਰੀ ਫੈਮਿਲੀ ਪਾਕਿਸਤਾਨ ਲਾਹੌਰ ਆਈ ਸੀ। ਪਿਛਲੇ ਕੁਝ ਦਿਨ ਘੁੰਮ ਕੇ ਗਏ ਨੇ ਇੱਥੇ ਤੇ ਉਸ ਐਕਸਪੀਰੀਅੰਸ ਬਾਰੇ ਵੀ ਆਪਾਂ ਇਹਨਾਂ ਨਾਲ ਗੱਲਬਾਤ ਕਰਨੀ ਵੀ ਕਿਸ ਤਰ੍ਹਾਂ ਦਾ ਰਿਹਾ ਪਾਕਿਸਤਾਨ ਦਾ ਟੂਰ। ਮੈਂ ਦੱਸਦਾ ਜਾਵਾਂ ਕਿ ਪਾਕਿਸਤਾਨ ਆਏ ਸੀ ਤੇ ਇੰਨਾ ਬਿਜ਼ੀ ਸ਼ਡਿਊਲ ਰਿਹਾ ਕਿ ਆਪਾਂ ਇਸ ਤਰ੍ਹਾਂ ਬਹਿ ਕੇ ਫੇਸ ਟੂ ਫੇਸ ਪੋਡਕਾਸਟ ਨਹੀਂ ਕਰ ਸਕੇ ਕਿਉਂਕਿ ਦਿਨ ਇਹਨਾਂ ਕੋਲ 5-6 ਸਨ ਤੇ ਘੁੰਮਣਾ ਬਹੁਤਾ ਸੀ। ਹਲੇ ਬਹੁਤ ਸਾਰੀਆਂ ਛਾਵਾਂ ਰਹਿ ਗਈਆਂ ਤੇ ਅਗਲੀ ਪੋਡਕਾਸਟ ਜਿਹੜੀ ਕਰਨੀ ਆਪਾਂ ਫੇਸ ਟੂ ਫੇਸ ਫੇਰ ਹੀ ਕਰਨੀ ਆਪਾਂ। ਪਾਕਿਸਤਾਨ ਟੂਰ ਕਿਸ ਤਰ੍ਹਾਂ ਦਾ ਰਿਹਾ ਇਹ ਪੁੱਛਣਾ ਮੌਂਟੀ ਭਾਜੀ ਪਹਿਲਾਂ ਤੇ ਦੱਸਿਓ ਵੀ ਤੁਸੀਂ ਪਾਕਿਸਤਾਨ ਆਏ ਤੇ ਕੀ ਕੋਈ ਸੋਚ ਕੇ ਆਏ ਤੇ ਕਿਵੇਂ ਦਾ ਲੱਗਾ। ਸੋ ਬੇਸਿਕਲੀ ਭਾਜੀ ਪਾਕਿਸਤਾਨ ਵੇਖੋ ਕਿ ਜਿਹੜਾ ਹੈ ਨਾ ਇੱਕ ਸੁਪਨਾ ਹੀ ਇੱਕ ਸਰਤਾਜ ਦੀਆਂ ਤਾਂ ਲਾਈਨਾਂ ਵਾ ਕਿ ਇੱਕ ਦਿਲੀ ਤਮੰਨਾ ਸ਼ਾਇਰ ਦੀ ਸਰਹੱਦ ਤੋਂ ਪਾਰ ਵੀ ਜਾ ਆਈਏ ਜੋ ਧਰਤੀ ਹੈ ਫਨਕਾਰਾਂ ਦੀ ਉੱਥੇ ਜਾ ਕੇ ਸਿਰ ਝੁਕਾ ਆਈਏ। ਰਾਈਟ। ਸੋ ਹਰ ਇੱਕ ਬੰਦਾ ਜਿਹੜਾ ਵੀ ਆ ਪੰਜਾਬ 'ਚ ਰਹਿੰਦਾ ਵਾ ਚਾਹੇ ਉਹ ਕੋਈ ਫਨਕਾਰ ਆ ਚਾਹੇ ਕੋਈ ਉਹ ਆਪਣਾ ਬਜ਼ੁਰਗ ਆ ਬੱਚਾ ਵਾ ਹਰ ਇੱਕ ਨੂੰ ਇੱਕ ਆਸ ਹੁੰਦੀ ਕਿ ਕਿਤੇ ਨਾ ਕਿਤੇ ਪਾਕਿਸਤਾਨ ਜਾਇਆ ਜਾਵੇ। ਉੱਥੇ ਆਪਣੀ ਜਿਹੜੀ ਹਿਸਟਰੀ ਆ ਗੁਰਦੁਆਰਾ ਸਾਹਿਬ ਨੇ ਜਿੱਥੋਂ ਸਾਡਾ ਧਰਮ ਸ਼ੁਰੂ ਹੋਇਆ ਸੀ ਸਿੱਖੀ ਧਰਮ ਨਨਕਾਣਾ ਸਾਹਿਬ ਉੱਥੇ ਨੇ। ਰਾਈਟ। ਬਹੁਤ ਸਾਰੀ ਹਿਸਟਰੀ ਹੈ ਕਿ ਬਾਕੀ ਜਿਹੜੇ ਵੀ ਆਪਾਂ ਬੇਸਿਕਲੀ ਹਰ ਇੱਕ ਦਾ ਫੋਰ ਐਗਜ਼ਾਮਪਲ ਜਿਹੜੇ ਪੰਜਾਬੀ ਨੂੰ ਪਿਆਰ ਕਰਦੇ ਆ ਉਹ ਪਾਕਿਸਤਾਨ ਦੇ ਵਿੱਚ ਜਿਹਦਾ ਤੁਸੀਂ ਬਹੁਤ ਵਧੀਆ ਪ੍ਰੋਗਰਾਮ ਕਰਾਉਂਦੇ ਜੇ ਹਰ ਸਾਲ ਕਿ ਹਰ ਇੱਕ ਦਾ ਇੱਕ ਆਪਣਾ ਮੋਟਿਵ ਆ ਕਿ ਇੱਕ ਨਾ ਪਾਕਿਸਤਾਨ ਜਾਣਾ ਵਾ ਬੇਸਿਕਲੀ। ਠੀਕ ਹੈ। ਸੋ ਇਹ ਆ ਕਿ ਹਰ ਇੱਕ ਦੇ ਮਨ ਦੇ ਵਿੱਚ ਜਿਹੜਾ ਵੀ ਇੱਧਰ ਚੜ੍ਹਦੇ ਪੰਜਾਬ 'ਚ ਰਹਿੰਦਾ ਵਾ ਕਿ ਇੱਕ ਨਾ ਯਾਰ ਲਹਿੰਦੇ ਪੰਜਾਬ 'ਚ ਜਾਣਾ ਜਾ ਕੇ ਵੇਖੀਏ ਲੋਕਾਂ ਨੂੰ ਮਿਲੀਏ ਜਿਹੜਾ ਬੇਸਿਕਲੀ ਇਕੱਠਾ ਹੁੰਦਾ ਸੀ ਕਿਸੇ ਟਾਈਮ ਤੇ। ਠੀਕ ਆ। ਲੋਕੀ ਇੱਕ ਦੂਜੇ ਨਾਲ ਮਿਲ ਜੁਲ ਕੇ ਰਹਿੰਦੇ ਸੀ ਇੱਕ ਨਾ ਜਾ ਕੇ ਨੂੰ ਵੇਖ ਕੇ ਆਈਏ। ਸੋ ਬਹੁਤ ਵਧੀਆ ਐਕਸਪੀਰੀਅੰਸ ਰਿਹਾ। ਆਪਾਂ ਤੁਹਾਨੂੰ ਪਤਾ ਕਿ ਜਿਸ ਤਰ੍ਹਾਂ ਹਰਮਨ ਭਾਜੀ ਨਾਲ ਆਂਟੀ ਹੋਣੀ ਸੀ ਫੈਮਿਲੀ ਸਾਰੀ ਆਈ ਸੀ। ਠੀਕ ਆ। ਬਹੁਤ ਲੋਕਾਂ ਨੇ ਪਿਆਰ ਦਿੱਤਾ ਵਾ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਵਾ। ਆਪਣਾ ਬਹੁਤ ਲੋਕ ਚੰਗੇ ਆ ਜਿਹੜੇ ਬੇਸਿਕਲੀ ਜਦੋਂ ਉਹ ਕੋਈ ਵੀ ਆਪਣਾ ਪੱਗ ਵਾਲਾ ਬੰਦਾ ਵੇਖਦੇ ਆਣ ਕੇ ਖੁਦ ਆਣ ਕੇ ਮਿਲਦੇ ਆ ਕਿ ਬਹੁਤ ਖੁਸ਼ੀ ਹੋਈ ਤੁਹਾਨੂੰ ਮਿਲ ਕੇ। ਸੋ ਸਾਡੇ ਵਾਸਤੇ ਇੱਕ ਬੇਸਿਕ ਜਿਹਨੂੰ ਆਪਾਂ ਕਹਿ ਦਿੰਦੇ ਇੰਗਲਿਸ਼ ਮਾਈਂਡ ਬਲੋਇੰਗ ਐਕਸਪੀਰੀਅੰਸ ਰਿਹਾ ਵਾ ਸੋ ਫਾਰ। ਤੇ ਅਜੇ ਤੱਕ ਅਸੀਂ ਫਿਜ਼ੀਕਲੀ ਭਾਵੇਂ ਆਪਣੇ ਕੰਟਰੀਆਂ 'ਚ ਆ ਗਏ US ਆ ਗਏ ਪਰ ਮੈਂਟਲੀ ਅਜੇ ਤੱਕ ਉਹਦੀਆਂ ਵੀਡੀਓਜ਼ ਤੇ ਫੋਟੋਆਂ ਵੇਖਦੇ ਰਹੀਦਾ ਰੋਜ਼ ਹੀ। ਹਾਲੀ ਉਹ ਲਾਹੌਰ ਦਾ ਕੀ ਕਹਿੰਦੇ ਹੁੰਦੇ ਵੀ ਉਹ ਜਿਹੜਾ ਸਿਰ ਤੇ ਸਵਾਰ ਹੈ ਨਾ ਉਹ ਕੀ ਕਹਿੰਦੇ ਇਸ਼ਕ ਉਹ ਹਾਲੀ ਦਾ ਮਤਲਬ ਉੱਥੇ ਜਾ ਕੇ ਹਾਲੀ ਸਵਾਰ ਹੀ ਹੈ। ਹਾਂਜੀ ਬਿਲਕੁਲ ਬਿਲਕੁਲ। ਅੱਛਾ ਮਾਂ ਜੀ ਹੁਣੀ ਆਏ ਮਾਂ ਜੀ ਹੁਣੀ ਵੀ ਤੇ ਤੁਹਾਡੇ ਨਾਲ ਲਵਲੀ ਭਾਜੀ ਸਾਡੇ ਇੱਕ ਆਪਣੇ ਹਾਂਜੀ ਕੈਨੇਡਾ ਵਾਲੇ ਵੀ ਮਤਲਬ ਪਹਿਲਾਂ ਮੈਨੂੰ ਲੱਗਦਾ ਸੀ ਕਿਤੇ ਨਾ ਕਿਤੇ ਵੀ ਇੱਥੇ ਯਾਰ ਕੋਈ ਇਸ ਤਰ੍ਹਾਂ ਦਾ ਐਲੀਮੈਂਟ ਹੈਗਾ ਵੀ ਜਿਵੇਂ ਆਉਣ ਲੱਗਿਆ ਕਿਸੇ ਦੋਸਤਾਂ ਕਿਹਾ ਹੋਵੇ ਪਰ ਨਹੀਂ ਉੱਥੇ ਨਹੀਂ ਜਾਣਾ ਉੱਥੇ ਤੇ ਇਦਾਂ ਦਾ ਆਹ ਹਿਸਾਬ ਕਿਤਾਬ ਆ। ਮੈਨੂੰ ਲੱਗਦਾ ਤਾਂ ਨਹੀਂ ਵੀ ਤੁਸੀਂ ਗੱਲ ਲਈ ਹੋਣੀ ਕਿਉਂਕਿ ਤੁਹਾਡਾ ਆਲਰੇਡੀ ਤੁਹਾਡਾ ਦਫ਼ਤਰ ਤੇ ਲਾਹੌਰ ਦੇ ਵਿੱਚ ਤੁਹਾਡੀ ਟੀਮ ਕੰਮ ਕਰਦੀ ਹੈ। ਹਾਂ- ਹਾਂਜੀ। ਸੋ ਭਾਈ ਝਿਜਕ ਤੇ ਵੇਖੋ ਸਾਰਿਆਂ ਨੂੰ ਹੁੰਦੀ ਹੈ ਝਿਜਕ ਸਾਨੂੰ ਵੀ ਸੀ ਕਿ ਕਿਸ ਤਰ੍ਹਾਂ ਹੋਊਗਾ ਕਿਉਂਕਿ ਆਪਣਾ ਤੁਹਾਨੂੰ ਪਤਾ ਜੋ ਮੀਡੀਆ ਸੁਣਦੇ ਆ ਆਪਾਂ ਜਾਂ ਲੋਕਾਂ ਦੇ ਬੇਸਿਕਲੀ ਜਿਹੜਾ ਨਿਊਜ਼ ਚੈਨਲ ਇਹ ਆਪਾਂ ਨੂੰ ਚੀਜ਼ਾਂ ਘੋਲ ਘੋਲ ਕੇ ਪਾਉਂਦਾ ਰਹਿੰਦਾ ਵਾ ਕਿ ਕੀ ਹੋ ਰਿਹਾ ਵਾ ਜਾਣਾ ਚਾਹੀਦਾ ਕਿ ਨਹੀਂ ਜਾਣਾ ਚਾਹੀਦਾ ਸੇਫ ਹੈ ਕਿ ਨਹੀਂ ਸੇਫ। ਬਟ ਉਹ ਕਿ ਹਰ ਇੱਕ ਨੂੰ ਮੈਂ ਇੱਕ ਮੈਸੇਜ ਦਊਂਗਾ ਕਿ ਜਿਹੜਾ ਵੀ ਬੰਦਾ ਜਾ ਸਕਦਾ ਜ਼ਰੂਰ ਜਾਵੇ। ਕੋਈ ਇਹੋ ਜਿਹੀ ਗੱਲ ਨਹੀਂ ਹੈਗੀ ਬਿਲਕੁਲ ਸੇਫਟੀ ਆ ਖਾਸ ਕਰਕੇ ਜਿਹੜਾ ਲਾਹੌਰ ਆ ਪੰਜਾਬ ਆ ਇਹਦੇ ਵਿੱਚ ਤੇ ਜਿਸ ਤਰ੍ਹਾਂ ਮੈਨੂੰ ਤੁਸੀਂ ਦੱਸ ਰਹੇ ਕਿ ਕ੍ਰਾਈਮ ਬਿਲਕੁਲ 0% ਹੀ ਆ। ਰਾਈਟ। ਤੇ ਆਪਾਂ ਰਾਤ ਨੂੰ ਵੀ ਬਾਹਰ ਨਿਕਲਦੇ ਰਹੇ ਆ ਦਿਨੇ ਵੀ ਬਾਹਰ ਨਿਕਲਦੇ ਰਹੇ ਕੋਈ ਇਹੋ ਜਿਹੀ ਗੱਲ ਨਹੀਂ ਸੀ ਹੈਗੀ। ਸੋ ਬੇਸਿਕਲੀ ਜਿਹੜਾ ਵੀ ਮੈਂ ਮੈਸੇਜ ਤੇ ਇਹ ਦਊਂਗਾ ਸਾਰਿਆਂ ਨੂੰ ਕਿ ਅਸੀਂ ਬਹੁਤ ਇੰਜੋਏ ਕੀਤਾ ਸੇਫਟੀ ਪੂਰੀ ਸੀ। ਠੀਕ ਆ। ਤੇ ਜਿਹੜਾ ਵੀ ਬੰਦੇ ਦੇ ਕੋਈ ਵੀ ਤਾਂਘ ਹੈਗੀ ਆ ਪਾਕਿਸਤਾਨ ਜਾਣ ਦੀ ਗੁਰਦੁਆਰਾ ਸਾਹਿਬ ਵੇਖਣ ਦੀ ਲਾਹੌਰ ਘੁੰਮਣ ਦੀ ਆਪਣਾ ਜਿਹੜੇ ਆਪਣੇ ਹਿਸਟਰੀ ਉੱਥੇ ਹੈਗੀ ਆ ਉਹ ਵੇਖਣ ਦੀ ਤੇ ਪਲੀਜ਼ ਜ਼ਰੂਰ ਜਾ ਕੇ ਆਓ। ਸਰ ਇੱਕ ਭਾਈ ਨਾ ਵਿਜ਼ਨ ਹੀ ਜਿਸ ਤਰ੍ਹਾਂ ਹਰਮਨ ਭਾਈ ਦੀ ਤੁਸੀਂ ਮਿਲੇ ਜੇ ਹਰਮਨ ਭਾਈ ਨੂੰ ਕਿ ਜਿਹੜੇ ਦੋਵੇਂ ਪੰਜਾਬ ਆ ਨਾ ਇਹਨਾਂ ਨੂੰ ਕਿੱਦਾਂ ਮਿਲਾਇਆ ਜਾਵੇ ਕਿੱਦਾਂ ਇਹਨਾਂ ਦੇ ਵਿੱਚ ਕੋਆਰਡੀਨੇਸ਼ਨ ਕੀਤੀ ਜਾਵੇ
ਇਸੇ ਕਰਕੇ ਇੱਕ ਮੇਨ ਹੀ ਕਿ ਇੱਕ ਆਪਾਂ ਲਾਹੌਰ 'ਚ ਹੀ ਆਫਿਸ ਖੋਲ੍ਹਣਾ, ਜਿਹੜੇ ਉੱਥੋਂ ਦੇ ਪੰਜਾਬੀ ਬੱਚੇ ਆ ਜਿਹੜੇ ਪੜ੍ਹੇ ਲਿਖੇ ਆ ਉਹਨਾਂ ਨੂੰ ਜੌਬ ਪ੍ਰੋਵਾਈਡ ਕਰਨੀ ਆ। ਜਿਹੜੇ ਅੰਮ੍ਰਿਤਸਰ, ਜਿਹੜਾ ਇੱਧਰਲੇ ਪੰਜਾਬ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਆਫਿਸ, ਜਿਹੜਾ ਕਿ ਇੱਧਰ ਵੀ ਬੱਚਿਆਂ ਨੂੰ ਕਹਿਣਾ ਕਿ ਜਿਹੜੇ ਦੋ ਪੰਜਾਬ ਆ, ਨਾਲੇ ਬੇਸਿਕਲੀ ਕੀ ਆ ਕਿ ਦੋਵੇਂ ਹੀ ਧੁਰੇ ਆ। ਲਾਈਕ ਅੰਮ੍ਰਿਤਸਰ ਆਪਾਂ ਨੂੰ ਪਤਾ ਕਿ ਸਾਡੇ ਸਿੱਖਾਂ ਵਾਸਤੇ ਸਿਫਤੀ ਦਾ ਘਰ ਆਪਾਂ ਕਹਿ ਦਿੰਦੇ ਆ। ਲਾਹੌਰ ਸਾਡਾ ਜ਼ਿਲ੍ਹਾ ਸੀ, ਮੈਂ ਬਿਲਕੁਲ ਬਾਰਡਰ ਤੇ ਲੱਗ ਰਹਿਣਾ ਤੇ ਸਾਨੂੰ ਲਾਹੌਰ ਜ਼ਿਆਦਾ ਲਾਗੇ ਪੈਂਦਾ ਵਾ ਅੰਮ੍ਰਿਤਸਰ ਨਾਲੋਂ। ਠੀਕ ਹੈ, ਸੋ ਇਹ ਹੈ ਕਿ ਬਹੁਤ ਖੁਸ਼ੀ ਹੁੰਦੀ ਹੈ ਕਿ ਅਸੀਂ ਦੋਵੇਂ ਪੰਜਾਬਾਂ ਦੇ ਵਿੱਚ ਆਪਣੇ ਬੱਚਿਆਂ ਨੂੰ ਇੰਪਲੋਇਮੈਂਟ ਦੇ ਰਹੇ ਹਾਂ। ਇੱਕ ਵਿਜ਼ਨ ਲੈ ਕੇ ਚੱਲੇ ਸੀ ਤੇ ਉਹ ਵਿਜ਼ਨ ਬੇਸਿਕਲੀ ਬਹੁਤ ਖਰੀ ਉਤਰਦੀ ਨਜ਼ਰ ਆ ਰਹੀ ਆ। ਰਾਈਟ, ਪੰਜਾਬੀਆਂ ਨੂੰ ਟ੍ਰੇਡਿੰਗ ਦੇ ਨਾਲ ਚਲੋ ਸਿਖਾ ਹੀ ਰਹੇ ਆ ਤੇ ਨਾਲ ਜਿਹੜੇ ਦੋਵੇਂ ਪੰਜਾਬਾਂ ਦੇ ਬੱਚਿਆਂ ਨੂੰ ਇੰਪਲੋਇਮੈਂਟ ਦੇ ਰਹੇ, ਇਹ ਅਸਲ 'ਚ ਇਹ ਸੋਚ ਕੇ ਬਹੁਤ ਸਕੂਨ ਮਿਲਦਾ ਸਾਨੂੰ। ਇਹ ਨਾ ਅਸੀਂ ਮੈਂ ਨਾ ਵੀ ਕਿਤੇ ਨਾ ਕਿਤੇ ਅਸੀਂ ਆਨੇ ਵੀ ਅਸੀਂ ਪੰਜਾਬੀ ਲਈ ਕਰਨ ਦੀ ਕੋਸ਼ਿਸ਼ ਕਰਨੇ ਆ ਵੀ ਦੋਵੇਂ ਪੰਜਾਬਾਂ ਦੀ ਸਾਂਝ ਹੋਵੇ, ਮੁਹੱਬਤ ਹੋਵੇ, ਪੰਜਾਬੀਅਤ ਦਾ ਜਿਹੜਾ ਦੁਬਾਰਾ ਰਿਵਾਈਵਲ ਹੋਵੇ। ਮੈਨੂੰ ਲੱਗਦਾ ਕਿਤੇ ਨਾ ਕਿਤੇ ਅਸੀਂ ਉਹ ਤੋਂ ਵਾਂਝੇ ਆ ਤੇ ਆਪੋ ਆਪਣੇ ਕਿੱਤੇ ਦੇ ਵਿੱਚ ਜਿਹੜੇ ਲੋਕ ਇਹਨਾਂ ਸਾਂਝਾਂ ਨੂੰ ਵਧਾਉਣ ਦੇ, ਤੁਹਾਨੂੰ ਐਪਰੀਸ਼ੀਏਟ ਵੀ ਕਰਨਾ ਚਾਹੀਦਾ। ਮਤਲਬ ਜਿਹੜੇ ਬਿਜ਼ਨਸਮੈਨ ਨੇ, ਜਿਵੇਂ ਤੁਹਾਡੀ ਕੰਪਨੀ ਆ, ਬਲਕਿ ਸਾਡੀ ਕੰਪਨੀ ਆ ਸਨਾਈਪਰ ਆਟੋ ਟ੍ਰੇਡਰ, ਇਹਨਾਂ ਨੇ ਦੋਵਾਂ ਪਾਸੇ ਆਫਿਸ ਖੋਲ੍ਹੇ ਨੇ, ਲਾਹੌਰ ਵੀ ਅੰਮ੍ਰਿਤਸਰ ਵੀ, ਤੇ ਇੰਪਲੋਇਮੈਂਟ ਦੇਣ ਦੇ ਸੇਮ ਉਹਨੇ ਕੁ ਲੋਕਾਂ ਨੂੰ ਲਾਹੌਰ ਦੇ ਵਿੱਚ, ਉਹਨੇ ਇੱਕ ਨੂੰ ਹੀ ਅੰਮ੍ਰਿਤਸਰ ਦੇ ਵਿੱਚ। ਸੋ ਇਹ ਵੀ ਮੈਨੂੰ ਲੱਗਦਾ ਵੀ ਉਹਦਾ ਸਾਥ ਦੇਣ ਵਾਲੀ ਗੱਲ ਆ, ਵੀ ਉਹਨਾਂ ਸਾਂਝਾਂ ਨੂੰ ਵਧਾਉਣ ਵਾਲੀ ਗੱਲ ਆ। ਉਹ ਹੀ ਵਿਜ਼ਨ ਆ ਜਿਹਨੂੰ ਅਸੀਂ ਲੈ ਕੇ ਆ। ਜੇ ਮੈਂ ਕਹਿੰਦਾ ਨਾ ਵੀ ਉਹ ਇੱਕ ਸਾਂਝੀ ਵਾਲਤਾ ਦਾ ਇੱਕ ਸਾਂਝਾ ਜਿਹਾ ਕੰਮ ਕਰਨਾ, ਸੋ ਇਹਦੇ ਲਈ ਵੀ ਐਪਰੀਸ਼ੀਏਟ ਕਰਦੇ ਤੁਹਾਨੂੰ। ਮੈਂ ਭਾਈ ਜਿੱਥੇ ਤੁਸੀਂ ਪਹਿਲਾਂ ਤਾਂ ਆਪਾਂ ਕਰਦੇ ਰਹੇ ਪੋਡਕਾਸਟਾਂ ਕੀਤੀਆਂ, ਸਨਾਈਪਰ ਆਟੋ ਟ੍ਰੇਡਰ ਕਿਸ ਤਰ੍ਹਾਂ ਕੰਮ ਕਰਦਾ, ਕਿਵੇਂ ਵਰਕ ਕਰਦਾ, ਕਿਵੇਂ ਕੰਪਨੀ ਕੰਮ ਕਰਦੀ ਹੈ, ਪਰ ਜਦੋਂ ਤੁਸੀਂ ਆ ਕੇ ਗਏ ਹੋ ਲਾਹੌਰ ਤੋਂ, ਮੈਨੂੰ ਬਹੁਤ ਸਾਰੀਆਂ, ਕਿਉਂਕਿ ਆਪਾਂ ਵਲੌਗ ਅਪਲੋਡ ਕੀਤੇ ਵਿੱਚ ਦੱਸਿਆ ਵੀ ਕੋਈ ਕੰਪਨੀ ਹੈ ਜਿਹੜੀ ਦੋਵਾਂ ਪਾਸੇ ਕੰਮ ਕਰਨ ਦੀ ਹੈ, ਮੈਨੂੰ ਬਹੁਤ ਸਾਰੇ ਲੋਕ ਕੰਟੈਕਟ ਕਰਦੇ ਹੁਣ ਵੀ ਇੰਨੇ ਕਰਦੇ ਨੇ, ਕੁਛ ਦਾ ਤੇ ਮੇਰੇ ਕੋਲ ਰਿਪਲਾਈ ਬੈਕ ਵੀ ਨਹੀਂ ਹੋ ਪਾਉਂਦਾ। ਤੇ ਉਹਨਾਂ ਸਾਰਿਆਂ ਨੂੰ ਕੀ ਮੈਸੇਜ ਹੈ ਵੀ ਜਿਹੜੇ ਮਤਲਬ ਇਹ ਬੋਟ ਲੈਣਾ ਚਾਹੁੰਦੇ ਨੇ ਜਾਂ ਇਹ ਟ੍ਰੇਡਿੰਗ ਕਰਨਾ ਚਾਹੁੰਦੇ ਨੇ, ਵੀ ਉਹ ਕਿਸ ਤਰ੍ਹਾਂ ਤੁਹਾਨੂੰ ਕੰਟੈਕਟ ਕਰ ਸਕਦੇ? ਸੋ ਭਾਜੀ, ਜਿਹੜਾ ਸਭ ਤੋਂ ਬੈਸਟ ਵੇ, ਅਗੇਨ ਮੈਂ ਇਹੋ ਕਹਿੰਦਾ ਕਿ ਜੇ ਤੁਸੀਂ ਸਾਡੀ ਵੈਬਸਾਈਟ ਤੇ ਜਾਓਗੇ ਨਾ, ਇੱਕ ਤੇ ਬੁੱਕ ਆ ਕਾਲ ਦਾ ਬਟਨ ਲੱਗਾ ਵਾ, ਤੁਸੀਂ ਕਾਲ ਬੁੱਕ ਕਰਾ ਸਕਦੇ ਜੇ। ਉਹਨਾਂ ਕੀ ਆ ਕਿ ਤੁਹਾਨੂੰ ਅਸੀਂ ਵਿਜ਼ੂਅਲੀ ਦੱਸ ਸਕਦੇ ਹਾਂ ਕਿ ਵਿਜ਼ੂਅਲੀ ਟ੍ਰੇਡਿੰਗ ਜਿਹੜਾ ਸੌਫਟਵੇਅਰ ਕਿੱਦਾਂ ਕੰਮ ਕਰਦਾ ਵਾ, ਅਸੀਂ ਹੋਰ ਕੀ ਸਪੋਰਟ ਕਰਦੇ, ਜਿਹੜਾ ਕਿ ਆਪਾਂ ਫੋਨ ਤੇ ਨਹੀਂ ਦੱਸ ਸਕਦੇ। ਮੰਨ ਲਓ ਕਿ ਜੇ ਸਾਡੇ ਸਲੋਟ ਭਰੇ ਆ ਕਿ ਤੁਸੀਂ ਸਾਨੂੰ ਅਪਰੋਚ ਨਹੀਂ ਕਰ ਪਾ ਰਹੇ, ਤੁਸੀਂ ਸਾਨੂੰ ਈਮੇਲ ਕਰ ਸਕਦੇ ਜੇ। ਸਾਡੇ ਉੱਥੇ ਕੰਟੈਕਟ ਅਸ ਤੇ ਜਾਓਗੇ, ਸਾਡੀ ਵੈਬਸਾਈਟ ਤੇ ਕੰਟੈਕਟ ਅਸ ਤੇ, ਉੱਥੇ ਸਾਡੀ ਈਮੇਲ ਲਿਖੀ ਹੈ ਤੇ ਤੁਸੀਂ ਆਪਣਾ ਉਹਦੇ ਵਿੱਚ ਚਾਹੇ ਇੰਗਲਿਸ਼ 'ਚ ਈਮੇਲ ਕਰ ਦਿਓ, ਚਾਹੇ ਪੰਜਾਬੀ 'ਚ ਕਰ ਦਿਓ। ਉਹ ਬੇਸਿਕਲੀ ਅਸੀਂ ਤੁਹਾਨੂੰ ਉਹਦਾ ਰਿਪਲਾਈ ਦੇਵਾਂਗੇ ਕਿ ਜੇ ਤੁਹਾਡੀ ਕਾਲ ਨਹੀਂ ਬੁੱਕ ਹੋ ਰਹੀ ਤੇ ਤੁਹਾਨੂੰ ਅਸੀਂ ਇੱਧਰੋਂ ਵੀ ਲਿੰਕ ਭੇਜ ਸਕਦੇ ਹਾਂ ਕਿ ਚਲੋ ਤੁਸੀਂ ਇਸ ਲਿੰਕ ਤੇ ਆਣ ਕੇ ਸਾਡਾ ਜੁਆਇਨ ਕਰ ਲਓ। ਠੀਕ ਹੈ, ਸੋ ਇਹ ਆ ਕਿ ਜਿਹੜਾ ਬੈਸਟ ਵੇ ਆ ਉਹੋ ਹੀ ਆ ਕਿ ਤੁਸੀਂ ਸਾਡੇ ਨਾਲ ਸਾਡੀ ਵੈਬਸਾਈਟ ਥਰੂ ਜਾਂ ਤੇ ਕਾਲ ਬੁੱਕ ਕਰਾਓ ਤੇ ਜਾਂ ਸਾਨੂੰ ਈਮੇਲ ਕਰ ਦਿਓ ਕਿ ਅਸੀਂ ਤੁਹਾਡੇ ਨਾਲ ਕਾਲ ਬੁੱਕ ਕਰ ਸਕੀਏ। ਤੁਸੀਂ ਉਹਨੂੰ ਕਾਲ ਬੈਕ ਕਰ ਲਓਗੇ ਫਿਰ? ਹਾਂਜੀ, ਬਿਲਕੁਲ। ਅੱਛਾ, ਇਹਦੇ 'ਚ ਆਪਾਂ ਗੱਲ ਕਰਨ ਡਿਆ ਵੀ ਆਪਣੇ ਕੰਪਨੀ ਨੂੰ ਲੈ ਕੇ, ਕਿਸ ਤਰ੍ਹਾਂ ਟ੍ਰੇਡਿੰਗ ਨੂੰ ਲੈ ਕੇ ਲੋਕ ਕੰਟੈਕਟ ਕਰ ਸਕਦੇ ਨੇ, ਜਿਹੜੇ ਨਵੇਂ ਲੋਕ ਇੱਥੇ ਜੁੜੇ ਨੇ, ਕਿਉਂਕਿ ਇਹ ਪੋਡਕਾਸਟ ਆਪਾਂ ਸ਼ੁਰੂ ਕੀਤਾ ਹੁਣ ਨਾਸਰ ਢਿੱਲੋਂ ਪੋਡਕਾਸਟ, ਬਿਜ਼ਨਸ ਪੋਡਕਾਸਟ ਵੀ ਆ, ਤੇ ਇਹ ਜਿਹੜੇ ਨਵੇਂ ਲੋਕ ਹੁਣ ਇੱਥੇ ਜੁੜਦੇ ਨੇ, ਪਹਿਲਾਂ ਉਹਨਾਂ ਨੂੰ ਜ਼ਰੂਰ ਦੱਸਿਓ ਵੀ ਇਹ ਬੋਟ ਹੈ ਕੀ ਆ, ਸਨਾਈਪਰ ਆਟੋ ਟ੍ਰੇਡਰ ਹੈ ਕੀ ਆ, ਇਹ ਨਵੇਂ ਵੇਖਣ ਵਾਲਿਆਂ ਨੂੰ ਜ਼ਰੂਰ ਇੱਕ ਵਾਰੀ ਦੱਸਿਓ। ਠੀਕ ਹੈ ਭਾਜੀ, ਇਹ ਜਿਹੜੇ ਨਾ ਬੇਸਿਕਲੀ ਜਿਹੜਾ ਆਖੋ ਜਿਹੜਾ ਬੋਟ ਆ, ਇਹ ਇੱਕ ਸੌਫਟਵੇਅਰ ਆ। ਹੁਣ ਜਿਹੜੇ ਲੋਕ ਟ੍ਰੇਡਿੰਗ ਕਰਦੇ ਆ, ਟ੍ਰੇਡਿੰਗ ਸਿੱਖਣਾ ਚਾਹੁੰਦੇ, ਹੁਣ ਕਈ ਵਾਰ ਕੀ ਹੁੰਦਾ ਕਿ ਆਪਾਂ ਨੂੰ ਟ੍ਰੇਡਿੰਗ ਚੰਗੀ ਲੱਗਦੀ ਆ, ਆਪਾਂ ਰੋਜ਼ ਹੀ ਨਿਊਜ਼ ਪੜ੍ਹਦੇ ਕਿ ਮਾਰਕੀਟ ਉੱਤੇ ਚਲੇ ਗਈ, ਮਾਰਕੀਟ ਥੱਲੇ ਚਲੇ ਗਈ, ਅੱਜ ਇਹ ਹੋ ਗਿਆ ਅਮਰੀਕਾ ਦੇ ਵਿੱਚ, ਅੱਜ ਯੂਕੇ 'ਚ ਇਹ ਹੋ ਗਿਆ। ਰਾਈਟ, ਉਹ ਕਈ ਚੀਜ਼ਾਂ ਬੇਸਿਕਲੀ ਲੋਕਾਂ ਦਾ ਇੰਟਰਸਟ ਹੁੰਦਾ, ਪਰ ਉਹਨਾਂ ਨੂੰ ਪਤਾ ਹੀ ਨਹੀਂ ਸ਼ੁਰੂ ਕਿੱਦਾਂ ਕਰਨਾ ਵਾ, ਕਿ ਟ੍ਰੇਡਿੰਗ ਕਿੱਦਾਂ ਸ਼ੁਰੂ ਕਰਨੀ ਆ, ਟ੍ਰੇਡਿੰਗ ਕਿੱਦਾਂ ਕਰਨੀ ਹੈ, ਕਿੱਦਾਂ ਅਸੀਂ ਸਿੱਖਾਂਗੇ। ਰਾਈਟ, ਸੋ ਜਿਹੜਾ ਸਾਡਾ ਸੌਫਟਵੇਅਰ ਆ, ਇਹ ਹੈਗਾ ਆਟੋਮੇਸ਼ਨ ਸੌਫਟਵੇਅਰ, ਜਿਹਨੇ ਤੁਹਾਡੇ ਵਾਸਤੇ ਟ੍ਰੇਡਿੰਗ ਕਰਨੀ ਆ। ਠੀਕ ਆ, ਇਹਦੇ ਵਿੱਚ ਹੁਣ ਬੇਸਿਕਲੀ ਟ੍ਰੇਡਰ ਤੁਸੀਂ ਜੇ, ਇੱਕ ਆਪਾਂ ਹਮੇਸ਼ਾ ਇਹ ਕਹਿੰਦੇ ਕਿਹੜਾ ਇਹ ਆਟੋਮੇਸ਼ਨ ਇੱਕ ਟੂਲ ਆ ਤੁਹਾਡੀ ਟ੍ਰੇਡਿੰਗ ਨੂੰ ਈਜ਼ੀ ਕਰਨ ਵਾਸਤੇ, ਤੁਹਾਡੇ ਟ੍ਰੇਡ ਐਕਸੀਕਿਊਟ ਕਰਨ ਵਾਸਤੇ। ਠੀਕ ਹੈ, ਸੋ ਫਸਟ ਆਫ ਆਲ ਜਿਹੜੇ ਲੋਕ ਟ੍ਰੇਡਿੰਗ ਕਰਨਾ ਚਾਹੁੰਦੇ ਆ, ਉਹਨਾਂ ਵਾਸਤੇ ਇੱਕ ਬਹੁਤ ਵਧੀਆ ਟੂਲ ਤੇ ਪਲੇਟਫਾਰਮ ਆ ਕਿ ਤੁਸੀਂ ਆਣ ਕੇ ਟ੍ਰੇਡਿੰਗ ਸਿੱਖ ਸਕਦੇ ਹੋ। ਅਸੀਂ ਕਿਉਂਕਿ ਇਕੱਲਾ ਸੌਫਟਵੇਅਰ ਨਹੀਂ ਪ੍ਰੋਵਾਈਡ ਕਰਦੇ, ਅਸੀਂ ਟ੍ਰੇਡਿੰਗ ਵੀ ਸਿਖਾਉਂਦੇ ਆ ਨਾਲ। ਠੀਕ ਹੈ, ਸੈਕਿੰਡ ਜਿਹੜੀ ਹੈ ਟ੍ਰੇਡਿੰਗ ਕਰਦੇ ਕਾਦੀ, ਅਸੀਂ ਟ੍ਰੇਡਿੰਗ ਇਹੀ ਕਰਦੇ ਹਾਂ ਫਿਊਚਰਸ ਮਾਰਕੀਟ ਦੀ। ਜਿਸ ਤਰ੍ਹਾਂ ਸਟਾਕਸ ਹੁੰਦੇ ਆ, ਕਰੰਸੀ ਹੁੰਦੀ ਆ, ਫੋਰੈਕਸ ਜਿਹਨੂੰ ਕਹਿ ਦਿੰਦੇ ਆਪਾਂ, ਇਸ ਤਰ੍ਹਾਂ ਇੱਕ ਮਾਰਕੀਟ ਹੁੰਦੀ ਆ ਫਿਊਚਰਸ ਦੀ, ਜਿਹੜੇ ਕਿ ਬੇਸਿਕਲੀ 4-5 ਮਾਰਕੀਟਸ ਯੂਐਸ ਦੀਆਂ ਵਾ,
ਉਹਨਾਂ ਵਿੱਚੋਂ ਨੈਸਡੈਕ ਆ ਜਾਂਦੀ ਆ, ਰਸਲਸ 2000 ਆ ਜਾਂਦੀ ਆ, ਠੀਕ ਹੈ, ਡਾਓ ਜੋਨਸ ਆ ਜਾਂਦੀ ਆ, 골ਡ ਆ, ਕਰੂਡ ਆਇਲ ਆ। ਸੋ ਆਪਾਂ ਜਿਹੜੀਆਂ 5-6 ਮਾਰਕੀਟਸ ਹੁੰਦੀਆਂ ਉਹਨਾਂ ਚੋਂ ਆਪਾਂ ਇੱਕ ਜਾਂ ਦੋ ਮਾਰਕੀਟ ਚੁਣਦੇ ਆ। ਇਹਦੇ ਚ ਆਪਾਂ ਨੂੰ ਜ਼ਿਆਦਾ ਇਹ ਨਹੀਂ ਕਿ ਆਪਾਂ ਨੂੰ ਸਟਾਕਾਂ ਬਾਰੇ ਪੜ੍ਹਨਾ ਪੈਣਾ, ਕੰਪਨੀਆਂ ਬਾਰੇ ਪੜ੍ਹਨਾ ਪੈਣਾ, ਕੀ ਹੋ ਰਿਹਾ ਮਾਰਕੀਟ ਦੇ ਵਿੱਚ, ਉਹਦੇ ਵਿੱਚ ਇੰਨਾ ਕੁਝ ਨਹੀਂ ਹੁੰਦਾ। ਸਿਰਫ ਆਪਾਂ ਇੱਕ ਟ੍ਰੇਡਿੰਗ ਕਰਦੇ ਆ ਮੋਸਟ ਆਫ ਦਾ ਟਾਈਮ ਯੂਐਸ ਮਾਰਕੀਟ 'ਚ ਹੀ ਕਰਦੇ, ਨੈਸਡੈਕ ਦੇ ਵਿੱਚ, 골ਡ ਵਿੱਚ ਵੀ ਕਰਦੇ ਆ। ਪਰ ਇਹ ਕਿ ਇੱਕ ਬਹੁਤ ਈਜ਼ੀ ਟ੍ਰੇਡਿੰਗ ਆ, 5-6 ਮਾਰਕੀਟਾਂ ਚੋਂ ਇੱਕ ਮਾਰਕੀਟ ਚੁਣ ਕੇ ਆਪਾਂ ਟ੍ਰੇਡਿੰਗ ਸ਼ੁਰੂ ਕਰ ਦਿੰਦੇ। ਸੋ ਜਿਹੜੀ ਆਪਾਂ ਜਿਹੜਾ ਸਾਡਾ ਸੌਫਟਵੇਅਰ ਆ ਉਹ ਇੱਕ ਆਟੋਮੇਸ਼ਨ ਸੌਫਟਵੇਅਰ ਹੈ ਟ੍ਰੇਡਿੰਗ ਵਾਸਤੇ। ਅੱਛਾ, ਇਹਨਾਂ ਨੂੰ ਜਿਹੜੇ ਨਵੇਂ ਵੇਖਣ ਵਾਲੇ ਉਹਨਾਂ ਨੂੰ ਮੈਂ ਵੀ ਥੋੜਾ ਜਿਹਾ ਨਾਲ ਐਕਸਪਲੇਨ ਕਰਦਾ। ਹੁਣ ਮੈਂ ਵੀ ਤਜਰਬਾਕਾਰ ਹੋ ਗਿਆ ਵੀ ਇਹ ਬੋਟ ਜਿਹੜਾ ਨਾ, ਜਿਹੜੇ ਲੋਕ ਟ੍ਰੇਡਿੰਗ ਕਰਦੇ ਆ ਉਹਨਾਂ ਨੂੰ ਸਨਾਈਪਰ ਆਟੋ ਟ੍ਰੇਡਰ ਬੋਟ ਆਫਰ ਕਰਦਾ ਵੀ ਉਹ ਬੋਟ ਜਿਹੜਾ ਤੁਹਾਡੀ ਟ੍ਰੇਡਿੰਗ ਨੂੰ ਸਮੂਥਲੀ ਜਿਹੜਾ ਵਾ ਉਹ ਰਨ ਕਰ ਸਕਦਾ। ਭਾਜੀ ਇੱਕ ਦੱਸਿਓ ਵੀ ਇਹਦੇ ਲਈ ਰਿਕੁਆਇਰਮੈਂਟ ਕੀ ਆ ਉਹ ਬੋਟ ਲੈਣ ਵਾਸਤੇ? ਆਇਆ ਪਾਕਿਸਤਾਨ ਇੰਡੀਆ ਤੋਂ ਜਾਂ ਬਾਈ ਕਰ ਸਕਦੇ ਆ? ਇਹਦੀਆਂ ਰਿਕੁਆਇਰਮੈਂਟਸ ਕੀ? ਸੋ ਭਾਜੀ ਇਹਦੇ ਚ ਰਿਕੁਆਇਰਮੈਂਟ ਇਹ ਕਿ ਆਪਾਂ ਨੂੰ ਇੱਕ ਚੰਗਾ ਕੰਪਿਊਟਰ ਹੋਣਾ ਚਾਹੀਦਾ ਵਾ, ਫਾਸਟ ਹੋਣਾ ਚਾਹੀਦਾ ਕੰਪਿਊਟਰ, ਇੱਕ ਚੰਗਾ ਇੰਟਰਨੈਟ ਹੋਣਾ ਚਾਹੀਦਾ ਵਾ। ਸੋ ਜੇ ਮੈਂ ਚੰਗਾ ਕੰਪਿਊਟਰ ਕਹਾਂ ਕਿ ਘੱਟੋ ਘੱਟ 16 GB ਰੈਮ ਜਾਂ 32 GB ਰੈਮ ਹੋਵੇ, ਇੰਟਲ ਆਈ ਪ੍ਰੋਸੈਸਰ 7 ਜਾਂ 9 ਹੋਵੇ ਉਹਦੇ ਵਿੱਚ, ਠੀਕ ਹੈ। ਉਸ ਤੋਂ ਬਾਅਦ ਇੰਟਰਨੈਟ ਵਧੀਆ ਹੋਵੇ, 300 Mbps 400 Mbps ਤੋਂ ਉੱਤੇ ਹੋਵੇ ਸਪੀਡ, ਕਿ ਜਿਹੜਾ ਡੇਟਾ ਮਾਰਕੀਟ 'ਚ ਆਉਣਾ ਵਾ ਉਹ ਆਪਣੇ ਤੱਕ ਉਸ ਵੇਲੇ ਪਹੁੰਚ ਸਕੇ, ਠੀਕ ਹੈ। ਕਿਉਂਕਿ ਜਿਹੜੀ ਫਿਊਚਰਸ ਦੀ ਮਾਰਕੀਟ ਹੈ ਨਾ, ਇੱਕੋ ਹੀ ਮਾਰਕੀਟ ਹੈ ਵਰਲਡ ਵਾਈਡ, ਠੀਕ ਹੈ। ਜਿਹੜਾ ਉਹਦੀ ਐਕਸਚੇਂਜ ਆ ਮੇਨਲੀ ਉਹ ਹੈਗੀ ਸ਼ਿਕਾਗੋ ਦੇ ਵਿੱਚ। ਹੁਣ ਆਪਣੇ ਕੋਲ ਜੇ ਸਪੀਡ ਵਧੀਆ ਹੋਊਗੀ, ਆਪਣੇ ਕੋਲ ਡੇਟਾ ਛੇਤੀ ਪਹੁੰਚ ਸਕੂਗਾ, ਠੀਕ ਹੈ। ਸੋ ਸਭ ਤੋਂ ਜਿਹੜੀ ਜ਼ਰੂਰੀ ਚੀਜ਼ ਹੈ ਕਿ ਆਪਣੇ ਕੋਲ ਬਫਰ ਟਾਈਮ 'ਚ ਡਿਲੇ ਨਹੀਂ ਹੋਣਾ ਚਾਹੀਦਾ। ਸਪੀਡ ਦਾ ਇਹ ਵਾ ਵੀ ਉਹ ਜਿੰਨੀ ਦੇਰ ਬਿਲਕੁਲ। ਸੋ ਇਹ ਕਿ ਜੇ ਆਪਾਂ ਡੇਟਾ ਡਿਲੇ ਮਿਲਣ ਡਿਆ ਵਾ ਉਹ 'ਚ ਆਪਣਾ ਨੁਕਸਾਨ ਹੋ ਸਕਦਾ ਵਾ, ਕਿਉਂਕਿ ਜਿੰਨੇ ਚਿਰ ਆਪਾਂ ਆਰਡਰ ਭਰਨਾ ਵਾ ਤੇ ਮਾਰਕੀਟ ਆਪਣੇ ਅਗੇਂਸਟ ਜਾ ਸਕਦੀ ਆ। ਸੋ ਇਸ ਕਰਕੇ ਚੰਗਾ ਕੰਪਿਊਟਰ, ਚੰਗਾ ਇੰਟਰਨੈਟ ਬਹੁਤ ਜ਼ਰੂਰੀ ਆ ਜੇ ਆਪਾਂ ਟ੍ਰੇਡਿੰਗ, ਕੋਈ ਵੀ ਟ੍ਰੇਡਿੰਗ ਸ਼ੁਰੂ ਕਰਨੀ ਆ, ਚਾਹੇ ਤੁਸੀਂ ਸਾਡੇ ਨਾਲ ਕਰਨੀ ਆ ਜਾਂ ਉੱਦਾਂ ਟ੍ਰੇਡਿੰਗ ਕਰਨੀ ਆ, ਇਹਦੇ ਵਾਸਤੇ ਇਹ ਦੋ ਚੀਜ਼ਾਂ ਬਹੁਤ ਜ਼ਰੂਰੀ ਆ। ਅੱਛਾ, ਇਹ ਮਤਲਬ ਵੀ ਇੱਕ ਚੰਗਾ ਕੰਪਿਊਟਰ ਤੇ ਸਪੀਡ ਜਿਹੜੀ ਨਾ, ਸਪੀਡ ਦਾ ਇਸ ਤੋਂ ਹੀ ਆ ਵੀ ਤੁਸੀਂ ਉਹ ਜਿਹੜਾ ਰੀਅਲ ਟਾਈਮ ਹੈ ਉਹਦੇ ਨਾਲ ਜਿਹੜਾ ਵਾ ਟ੍ਰੇਡਿੰਗ ਕਰ ਸਕੋ, ਤਾਂ ਕਿ ਪਿੱਛੇ ਨਾ ਰਹਿ ਜਾਓ। ਕੁਝ ਵੀ ਉਹ 'ਚ ਚੇਂਜਿੰਗ ਹੁੰਦੀ ਹੈ, ਤੁਹਾਡਾ ਐਟ ਦਾ ਟਾਈਮ ਤੁਹਾਡੇ ਕੋਲ ਪਹੁੰਚ ਜਾਣ। ਉਹ ਸਪੀਡ ਦਾ ਉਹਦਾ ਫਾਇਦਾ ਇਹ ਹੈ। ਬਿਲਕੁਲ। ਅੱਛਾ, ਤੇ ਟ੍ਰੇਡਿੰਗ ਕਰਨੀ ਕਿਹਨੂੰ ਚਾਹੀਦੀ ਹੈ? ਕਿਹੜਾ ਕਰ ਸਕਦਾ? ਸੋ ਭਾਈ ਜਿਹੜੀ ਮੋਸਟਲੀ ਜਿਸ ਤਰ੍ਹਾਂ ਇਹ ਹੈਗੀ ਅਮਰੀਕਨ ਮਾਰਕੀਟ, ਫੋਰ ਐਗਜ਼ਾਮਪਲ ਜਿਹੜੇ ਆਪਾਂ ਖਾਸ ਕਰਕੇ ਜਿਹੜੀ ਆਪਣੀ ਆਡੀਅנס ਆ ਮੋਸਟਲੀ NRI, ਜਿਹੜੇ ਨਾਨ ਰੈਜ਼ੀਡੈਂਟਸ ਆਫ ਜਿਹੜੇ ਓਵਰਸੀਜ਼ ਰਹਿੰਦੇ ਆ ਬੇਸਿਕਲੀ, ਚਾਹੇ ਉਹ ਆਪਣਾ ਕਿਸੇ ਵੀ ਕੰਟਰੀ ਤੋਂ ਆ, ਜਿਹੜੇ US ਕੈਨੇਡਾ, ਕਿਉਂਕਿ ਇਹਨਾਂ ਕੋਲ ਬੇਸਿਕਲੀ ਮੈਂ ਚਾਹੁੰਦਾ ਕਿ ਜਿਹੜਾ ਵੀ ਬੰਦਾ ਟ੍ਰੇਡਿੰਗ ਕਰੇ ਉਹਦੇ ਕੋਲ ਇੱਕ ਸਟੇਬਲ ਬਿਜ਼ਨਸ ਤੇ ਸਟੇਬਲ ਜੌਬ ਹੋਵੇ। ਮੈਂ ਆ ਨਹੀਂ ਚਾਹੁੰਦਾ ਕਿ ਬੇਸਿਕਲੀ ਜੋ ਤੁਸੀਂ ਟ੍ਰੇਡਿੰਗ ਸ਼ੁਰੂ ਕਰਨੀ ਤੁਸੀਂ ਐਜ਼ ਇਹਨੂੰ ਫਸਟ ਇਨਕਮ ਲੈ ਕੇ ਚੱਲੋ। ਸੋ ਪਹਿਲੀ ਗੱਲ ਕਿ ਜਿਹੜਾ ਵੀ ਬੰਦਾ ਟ੍ਰੇਡਿੰਗ ਕਰਨਾ ਚਾਹੁੰਦਾ ਵਾ, ਪਹਿਲੋਂ ਥੋੜੀ ਸਟੇਬਿਲਿਟੀ ਲਾਈਫ 'ਚ ਹੋਵੇ, ਕਿ ਆਪਣਾ ਉਹਨਾਂ ਕੋਲ ਕੋਈ ਨਾ ਕੋਈ ਚੰਗੀ ਜੌਬ ਹੋਵੇ ਜਿੰਨਾ ਤੁਹਾਡੇ ਬੇਸਿਕਲੀ ਸਾਰੇ ਜਿਹੜੇ ਘਰ ਦੇ ਖਰਚੇ ਚੱਲ ਰਹੇ ਹੋਣ ਆਲਰੇਡੀ, ਤੇ ਤੁਸੀਂ ਇੱਕ ਐਕਸਟਰਾ ਸਕਿੱਲ ਲਰਨ ਕਰਨਾ ਚਾਹੁੰਦੇ ਹੋ ਕਿ ਠੀਕ ਆ ਆਪਣਾ ਸਾਰਾ ਕੁਝ ਸੈਟਲ ਚੱਲਣ ਡਿਆ, ਸਾਰਾ ਕੁਝ ਸਟੇਬਲ ਆ, ਤੇ ਚਲੋ ਕੋਈ ਹੁਣ ਨਵਾਂ ਇੱਕ ਸਕਿੱਲ ਲਰਨ ਕਰਦੇ ਆ, ਆਪਣੀ ਇੱਕ ਸੈਕੰਡ ਇਨਕਮ ਜਨਰੇਟ ਕਰਨ ਦੀ ਕੋਸ਼ਿਸ਼ ਕਰਦੇ ਆ, ਠੀਕ ਆ। ਸੋ ਇੱਕ ਤੇ ਉਹ ਆ ਕਿ ਬੇਸਿਕਲੀ ਜਿਹੜੇ ਆਲਰੇਡੀ ਸਟੇਬਲ ਆ ਲਾਈਫ ਦੇ ਵਿੱਚ, ਖਾਸ ਕਰਕੇ ਜਿਹੜੇ ਬਾਹਰ ਰਹਿੰਦੇ ਬਾਹਰਲੀ ਕੰਟਰੀਆਂ ਦੇ ਵਿੱਚ, ਉਹਨਾਂ ਵਾਸਤੇ ਬਹੁਤ ਵਧੀਆ ਵਾ, ਠੀਕ ਆ। ਦੂਜਾ ਜਿਹੜੇ ਸਟੂਡੈਂਟਸ ਆ ਫੋਰ ਐਗਜ਼ਾਮਪਲ ਜਿਨ੍ਹਾਂ ਦੇ ਪੇਰੈਂਟਸ ਸਪੋਰਟ ਕਰਦੇ ਆ, ਮੈਂ ਆ ਨਹੀਂ ਕਹਿੰਦਾ ਕਿ ਇੰਟਰਨੈਸ਼ਨਲ ਸਟੂਡੈਂਟ ਜਿਹੜੇ ਕੈਨੇਡਾ ਜਾਂ ਹੋਰ ਕਿਤੇ ਆਏ ਆ, ਮੈਂ ਚਾਹੁੰਦਾ ਕਿ ਜਿਨ੍ਹਾਂ ਦੇ ਪੇਰੈਂਟਸ ਕਹਿੰਦੇ ਆ ਕਿ ਚਲੋ ਤੁਸੀਂ ਬੱਚੇ ਛੋਟੇ ਹੋ, ਟ੍ਰੇਡਿੰਗ ਸ਼ੁਰੂ ਆਪਣਾ ਲਰਨ ਕਰੋ, ਚਾਹੇ ਉਹ ਤੁਸੀਂ 16 ਸਾਲ ਤੋਂ ਲੈ ਕੇ 22-23 ਸਾਲ ਦੀ ਉਮਰ ਤੱਕ ਤੁਸੀਂ ਜੇ ਕਾਲਜ ਵਿੱਚ ਦੇ ਨਾਲ ਤੁਸੀਂ ਜੌਬ ਨਹੀਂ ਕਰਦੇ, ਸਟੱਡੀ ਕਰਦੇ ਨਾਲ ਤੁਸੀਂ ਟ੍ਰੇਡਿੰਗ ਵੀ ਸਿੱਖ ਸਕਦੇ ਜੇ, ਪਰ ਤੁਹਾਨੂੰ ਇਹ ਕਿ ਤੁਹਾਨੂੰ ਘਰਦਿਆਂ ਦੀ ਸਪੋਰਟ ਹੋਵੇ, ਠੀਕ ਹੈ। ਸੋ ਇਹ ਆ ਕਿ ਟ੍ਰੇਡਿੰਗ ਜਿਹੜਾ ਵਾ ਹਮੇਸ਼ਾ ਇੱਕ ਸੈਕੰਡ ਇਨਕਮ ਤੋਂ ਸ਼ੁਰੂ ਕਰਦੇ ਆ ਆਪਾਂ, ਜਿੰਨਾ ਚਿਰ ਇਹ ਆਪਣੀ ਫਸਟ ਇਨਕਮ ਨੂੰ ਰਿਪਲੇਸ ਨਹੀਂ ਕਰਦੀ, ਫਿਰ ਤੁਸੀਂ ਇਹਨੂੰ ਐਜ਼ ਅ ਫਸਟ ਇਨਕਮ ਲੈ ਕੇ ਜਾ ਸਕਦੇ। ਸੋ ਮੈਂ ਚਾਹੂੰਗਾ ਕਿ ਜਿਹੜਾ ਵੀ ਟ੍ਰੇਡਿੰਗ ਕਰਨ ਆਉਂਦਾ ਵਾ ਥੋੜਾ ਜਿਹਾ, ਕਿਉਂਕਿ ਆਪਾਂ ਨੂੰ ਸਿੱਖਣ ਵਾਸਤੇ ਨਾ ਪੀਸ ਆਫ ਮਾਈਂਡ ਚਾਹੀਦਾ ਵਾ। ਜੇ ਆਪਣੇ ਕੋਲ ਪੀਸ ਆਫ ਮਾਈਂਡ ਨਹੀਂ ਹੈਗਾ, ਜੇ ਆਪਾਂ ਕਾਹਲੀ ਚ ਆ ਕੇ ਛੇਤੀ ਆਪਣੇ ਪੈਸੇ ਬਣਾਈਏ, ਛੇਤੀ ਆਪਾਂ ਸਿੱਖੀਏ ਇਹਨੂੰ, ਤੇ ਆਪਾਂ ਸਿੱਖ ਨਹੀਂ ਸਕਦੇ। ਸੋ ਜਿਹਦਾ ਟਾਈਮ ਲਰਨ ਕਰਦਾ ਉਦੋਂ ਲਰਨ ਕਰੀਏ, ਤੇ ਜੇ ਲਰਨ ਕਰ ਲਾਂਗੇ ਤੇ ਫਿਰ ਅਰਨ ਵੀ ਕਰਾਂਗੇ। ਠੀਕ, ਤੁਹਾਡੇ ਕਹਿਣ ਦਾ ਮਕਸਦ ਇਹ ਹੈ ਵੀ ਇਹਨੂੰ ਤੁਸੀਂ ਫਸਟ ਇਨਕਮ ਨਹੀਂ ਸਮਝਣਾ, ਮਤਲਬ ਇਹਨੂੰ ਤੁਸੀਂ ਜਿਹੜਾ ਲਰਨਿੰਗ ਤੁਹਾਡਾ ਪ੍ਰੋਸੈਸ ਹੈ ਵੀ ਤੁਸੀਂ ਸਿੱਖਣ ਦਾ ਟਾਈਮ ਹੈ, ਉਹ ਤੁਸੀਂ ਬੇਸ਼ੱਕ ਹੋਰ ਕੋਈ ਕੰਮ ਕਰਦੇ, ਕੋਈ ਜੌਬ ਕਰਦੇ, ਉਹਨੂੰ ਕੰਟੀਨਿਊ ਕਰੀ ਰੱਖੋ, ਨਾਲ ਦੀ ਨਾਲ ਇਹਨੂੰ ਸਿੱਖੋ। ਜਦੋਂ ਤੁਹਾਨੂੰ ਲੱਗੇ ਵੀ ਟ੍ਰੇਡਿੰਗ 'ਚ ਮੈਂ ਹੁਣ ਪਰਫੈਕਟ ਹਾਂ, ਤੇ ਫਿਰ ਤੁਸੀਂ ਦੂਜੀ ਜੌਬ ਜਾਂ ਦੂਜਾ ਕੰਮ ਲੀਵ ਕਰੋ। ਪਹਿਲੋਂ ਆਪਣਾ ਗਵਾ ਕੇ ਨਾ ਬਹਿ ਜਾਓ ਵੀ ਆਖੋ ਵੀ ਹੁਣ ਅੱਗੋਂ ਮੈਂ ਟ੍ਰੇਡਿੰਗ ਕਰਨਾ ਪੈਣਾ, ਵੀ ਮੈਂ ਅੱਧੇ ਘੰਟੇ 'ਚ $500 ਕਮਾ ਲੈਣਾ ਤੇ ਮੈਨੂੰ ਲੋੜ ਹੀ ਨਹੀਂ ਜੌਬ ਦੀ।
ਤੇ ਉਹ ਮੈਨੂੰ ਲੱਗਦਾ ਠੀਕ ਹਾਂਜੀ ਨੇ। ਹਾਂਜੀ ਬਿਲਕੁਲ। ਹਾਂਜੀ ਸੋ ਇਹ ਦੂਜੀ ਕੀ ਪਤਾ ਕੀ ਹੈ, ਇੱਕ ਇੱਕ ਚੀਜ਼ ਮੈਂ ਜਿਹੜੀ ਨੋਟ ਕੀਤੀ ਹੈ ਕਿ ਜੇ ਆਪਾਂ ਬਿਜ਼ੀ ਨਾ ਹੋਈਏ, ਫੋਰ ਐਗਜ਼ਾਮਪਲ ਜੇ ਮੈਂ ਘਰੇ ਵਿਹਲਾ ਬੈਠਾ ਕੱਲੀ ਟ੍ਰੇਡਿੰਗ ਹੀ ਕਰ ਰਿਹਾ, ਤੇ ਮੈਂ ਈਵਨ ਕਿ ਮੈਂ ਆਪਣਾ $500 ਬਣਾ ਚੁੱਕਾ, ਜੋ ਮੇਰਾ ਗੋਲ ਆ 300 ਤੋਂ $500 ਦਾ, ਤੇ ਮੈਂ ਫਿਰ ਜਾ ਕੇ ਲੌਗਇਨ ਕਰਕੇ ਟ੍ਰੇਡਿੰਗ ਕਰਨ ਲੱਗ ਪਈ, ਨੂੰ ਆਪਾਂ ਓਵਰ ਟ੍ਰੇਡਿੰਗ ਕਹਿ ਦਿੰਦੇ ਆ। ਠੀਕ ਹੈ, ਸੋ ਜੇ ਆਪਣੇ ਆਪ ਨੂੰ ਬਿਜ਼ੀ ਰੱਖਾਂਗੇ ਆਪਾਂ, ਚਾਹੇ ਹੁਣ ਜਿਹੜੇ ਕਈ ਆਪਣੇ ਕਸਟਮਰ ਟਰੱਕ ਚਲਾਉਂਦੇ, ਉਹਨਾਂ ਨੇ ਕਈ ਵਾਰ ਕਿਹਾ ਕਿ ਟਰੱਕਿੰਗ ਬਹੁਤ ਸਲੋ ਆ ਤੇ ਅਸੀਂ ਇਕੱਲੀ ਟ੍ਰੇਡਿੰਗ ਕਰਨਾ ਚਾਹੁੰਦੇ, ਉਹਨੂੰ ਰੋਕ ਦਿੰਦੇ ਕਿ ਨਹੀਂ ਭਾਈ, ਜੇ ਤੁਹਾਡੀ ਟਰੱਕਿੰਗ ਸਲੋ ਵੀ ਹੈ ਨਾ, ਤੇ ਟਰੱਕ ਚਲਾਉਂਦੇ ਰਹੋ, ਆਪਣਾ ਕੰਮ ਕਰਦੇ ਰਹੋ, ਤੇ ਨਾਲ ਨਾਲ ਟ੍ਰੇਡਿੰਗ ਕਰੀ ਜਾਓ। ਇਹ ਨਾ ਕਹੋ ਕਿ ਮੈਂ ਆਪਣਾ ਜਿਹੜੀ ਜੌਬ ਆ, ਮੇਰਾ ਟਰੱਕਿੰਗ ਦੀ ਬਿਜ਼ਨਸ ਹੈ, ਉਹ ਛੱਡ ਕੇ ਸਿੱਧਾ ਟ੍ਰੇਡਿੰਗ ਤੇ ਆ ਜਾ। ਠੀਕ ਹੈ, ਸੋ ਇਹ ਕਿ ਅਸੀਂ ਹਮੇਸ਼ਾ ਹਰ ਇੱਕ ਨੂੰ ਮੋਟੀਵੇਟ ਇਹ ਕਰਦੇ ਕਿ ਜੋ ਤੁਸੀਂ ਕੰਮ ਕਰ ਰਹੇ ਜੇ ਇਸ ਵਕਤ, ਚਾਹੇ ਉਹ ਤੁਹਾਡਾ ਕੰਮ ਸਲੋ ਆ, ਚਾਹੇ ਆਪਣਾ ਬਿਜ਼ੀ ਆ, ਚਾਹੇ ਆਪਣਾ ਫਾਸਟ ਆ, ਜੋ ਵੀ ਆ। ਠੀਕ ਆ, ਸੋ ਬੇਸਿਕਲੀ ਕੀ ਆ ਕਿ ਤੁਸੀਂ ਉਹ ਕਰਦੇ ਰਹੋ, ਨਾਲ ਨਾਲ ਟ੍ਰੇਡਿੰਗ ਸਿੱਖੀ ਜਾਓ, ਜਿੰਨਾ ਚਿਰ ਤੁਸੀਂ ਇਹਦੇ ਵਿੱਚ ਪੂਰੇ ਪਰਫੈਕਟ ਨਹੀਂ ਬਣਦੇ। ਠੀਕ ਹੈ ਭਾਜੀ, ਇਹ ਦੱਸਿਓ ਵੀ ਹੁਣ ਕੀ ਅੱਜ ਆਪਾਂ ਫੇਰ ਲਾਈਵ ਟ੍ਰੇਡਿੰਗ ਕਰਕੇ ਆਪਣੀ ਆਡੀਅנס ਨੂੰ ਵਿਖਾ ਸਕਦੇ ਹਾਂ ਵੀ ਜਿਵੇਂ ਕਿ ਲਾਸਟ ਟਾਈਮ ਆਪਾਂ 3-4 ਵਾਰੀ ਕੀਤੀ ਆ ਵੀ ਉਹ ਲਾਈਵ ਹਾਂਜੀ ਟ੍ਰੇਡਿੰਗ ਹਾਂਜੀ ਪੂਰੀ ਜ਼ਰੂਰ ਕਰ ਭਾਜੀ, ਲਈਏ। ਆਪਾਂ ਲਾਈਵ ਟ੍ਰੇਡਿੰਗ ਕਰ ਸਕਦੇ ਹਾਂ, ਤੇ ਮੈਂ ਤੁਹਾਡੇ ਨਾਲ ਆਪਣਾ ਜ਼ੂਮ ਤੇ ਆ ਜਾਣਾ ਵਾ, ਤੇ ਫਿਰ ਆਪਾਂ ਜ਼ੂਮ ਤੇ ਲਾਈਵ ਟ੍ਰੇਡਿੰਗ ਸਕਰੀਨ ਤੇ ਕਰ ਲੈਂਦੇ ਆ। ਨਾਲ ਨਾਲ ਤੁਸੀਂ ਮੈਨੂੰ ਉੱਥੇ ਵੀ ਕੁਐਸਚਨ ਪੁੱਛੀ ਜਾਇਓ ਕਿ ਟ੍ਰੇਡ ਕਿਸ ਤਰ੍ਹਾਂ ਚੱਲ ਰਿਹਾ, ਤੇ ਨਾਲ ਨਾਲ ਮੈਂ ਤੁਹਾਨੂੰ ਉੱਥੇ ਵੀ ਦੱਸੀ ਜਾਊਂਗਾ, ਤੇ ਆਪਾਂ ਬੇਸਿਕਲੀ ਜ਼ੂਮ ਤੇ ਆਪਾਂ ਸੈਸ਼ਨ ਲਾ ਕੇ ਨਾਲ ਟ੍ਰੇਡਿੰਗ ਤੁਹਾਨੂੰ ਮੈਂ ਸਾਰਾ ਟ੍ਰੇਡਿੰਗ ਜਿਹੜੀ ਲਾਈਵ ਟ੍ਰੇਡਿੰਗ ਤੁਹਾਨੂੰ ਵਿਖਾ ਦਿੰਦਾ। ਹਾਂਜੀ ਭਾਜੀ, ਆਪਾਂ ਲਾਈਵ ਮਾਰਕੀਟ 'ਚ ਆ ਗਏ ਹਾਂ ਜੀ। 9:37 ਹੋਏ ਨਿਊਯਾਰਕ ਦੇ, ਤੇ ਆਪਾਂ ਨੈਸਡੈਕ ਦੀ ਮਾਰਕੀਟ ਵਿੱਚ ਆ। ਨੈਸਡੈਕ ਜਿਹੜੀ ਮਾਰਕੀਟ ਆ ਉਹ ਯੂਐਸ ਦੀ ਮਾਰਕੀਟ ਆ, ਐਕਸਚੇਂਜ ਆ। ਆਪਾਂ ਉਹਦਾ ਇੰਡੈਕਸ ਟ੍ਰੇਡ ਕਰ ਰਹੇ ਹਾਂ। ਇਹ 'ਚ ਬੇਸਿਕਲੀ ਜਿਹੜੀਆਂ ਟੌਪ ਦੀਆਂ 100 ਕੰਪਨੀਆਂ ਵਾ ਯੂਐਸ ਦੀਆਂ, ਉਹ ਆਪਾਂ ਬੇਸਿਕਲੀ ਟ੍ਰੇਡ ਕਰ ਰਹੇ ਹਾਂ ਇਕੱਠੀਆਂ। ਠੀਕ ਆ, ਸੋ ਇਹ 'ਚ ਆਪਾਂ ਕੱਲਾ ਕੱਲਾ ਸਟਾਕ ਟ੍ਰੇਡ ਨਹੀਂ ਕਰਦੇ, ਜਿਸ ਤਰ੍ਹਾਂ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਕਿ ਆਪਾਂ ਪੂਰੀ ਦੀ ਪੂਰੀ ਮਾਰਕੀਟ ਜਾਂ ਪੂਰਾ ਪੂਰਾ ਇੰਡੈਕਸ ਟ੍ਰੇਡ ਕਰਦੇ ਹਾਂ। ਜਿਸ ਤਰ੍ਹਾਂ ਆਪਾਂ ਠੀਕ। 골ਡ ਦੀ ਮਾਰਕੀਟ ਟ੍ਰੇਡ ਕਰਦੇ ਹਾਂ, ਕੱਚੇ ਤੇਲ ਦੀ, ਕਰੂਡ ਆਇਲ ਦੀ ਕਰਦੇ ਹਾਂ, ਇਦਾਂ ਆਪਾਂ ਨੈਸਡੈਕ ਇੱਕ ਇੰਡੈਕਸ ਆਪਾਂ ਉਹ ਟ੍ਰੇਡ ਕਰ ਰਹੇ ਹਾਂ। ਇਹ 100 ਜਿਹੜੇ ਸਟਾਕਸ ਹੁੰਦੇ ਆ, ਮੇਨ ਸਟਾਕ ਜਿਹੜੇ ਯੂਐਸ ਦੇ ਟੈਕਨੋਲੋਜੀ ਵਾਲੇ ਸਟਾਕ ਆ ਜਿਹੜੇ, ਉਹਨਾਂ ਦਾ ਗਰੁੱਪ ਆ ਇਹ 100 ਸਟਾਕਾਂ ਦਾ। ਸੋ ਓਵਰਆਲ ਠੀਕ ਹੈ। ਮਾਰਕੀਟ ਕੀ ਕਰ ਰਹੇ, 100 ਕੀ ਕਰ ਰਹੇ, ਉਹ ਆਪਣਾ ਬੇਸਿਕਲੀ ਇਦਾਂ ਚੱਲ ਰਹੀ ਹੈ ਮਾਰਕੀਟ। ਸੋ ਆਪਾਂ ਇੱਕ ਟ੍ਰੇਡ ਲੈ ਚੁੱਕੇ ਹੁਣ ਤੱਕ ਇੱਥੇ। ਆ ਮੇਰਾ ਆਪਣਾ ਅਕਾਊਂਟ ਆ ਏਪੈਕਸ, ਜਿਹੜੀ ਆਪਾਂ ਫੰਡਿੰਗ ਕੰਪਨੀ ਦੀ ਗੱਲ ਕਰਦੇ ਕਿ ਇਹ 'ਚ ਆਪਾਂ ਨੂੰ ਆਪਣੇ ਪੈਸੇ ਟ੍ਰੇਡ ਕਰਨ ਦੀ ਲੋੜ ਨਹੀਂ ਹੁੰਦੀ, ਇਹਦੇ ਵਿੱਚ ਆਪਾਂ ਫੰਡਿੰਗ ਕੰਪਨੀਆਂ ਕੋਲ ਪੈਸੇ ਲੈਂਦੇ ਹਾਂ। ਸੋ ਇਹ ਮੇਰਾ ਏਪੈਕਸ ਜਿਹੜੀ ਫੰਡਿੰਗ ਕੰਪਨੀ ਆ, ਉਹਦੇ ਨਾਲ ਆਪਾਂ ਟ੍ਰੇਡ ਕਰ ਰਹੇ ਹਾਂ, ਉਹਨਾਂ ਦੇ ਪੈਸੇ ਨਾਲ। ਠੀਕ। ਹੂੰ। ਮੈਂ ਲੌਂਗ ਤੇ ਸ਼ਾਰਟ ਦੋਵੇਂ ਔਨ ਕੀਤੇ ਆ। ਆਟੋ ਬੀ ਬੇਸਿਕਲੀ ਆਪਣਾ ਹੈਗੀ ਸਟ੍ਰੈਟਜੀ, ਜਿਹੜੀ ਆਪਣੀ ਬੇਸਿਕ ਆਪਾਂ ਚੂਜ਼ ਕੀਤੀ ਟ੍ਰੇਡਿੰਗ ਕਰਨ ਵਾਸਤੇ। ਹੋਰ ਆਪਣੇ ਕੋਲ ਸਟ੍ਰੈਟਜੀਸ ਹੈਗੀਆਂ, ਆਟੋ ਏ ਹੈਗੀ ਆ, ਆਟੋ ਸੀ ਹੈਗੀ ਆ, ਜਿਹੜੀ ਮੋਸਟਲੀ ਆਪਾਂ ਯੂਜ਼ ਕਰਦੇ ਹਾਂ ਆਟੋ ਬੀ, ਕਿਉਂਕਿ ਫੁੱਲੀ ਆਟੋਮੇਟਡ ਆ। ਠੀਕ ਹੈ। ਠੀਕ ਠੀਕ। ਹੁਣ ਉਹਨੇ ਬੇਸਿਕਲੀ ਆਖੋ ਜਿਸ ਤਰ੍ਹਾਂ ਫਿਲਟਰ ਲੱਗਾ, ਇਹ ਜਿਹੜਾ ਬਾਕਸ ਥੱਲੇ ਬਣਿਆ ਵਾ, ਇੱਥੇ ਆ ਜਿਹੜੇ ਬਾਕਸ ਬਣੇ, ਇਹ ਫਿਲਟਰ ਆ ਬੇਸਿਕਲੀ, ਕਿ ਬੋਟ ਨੇ ਜਿਹੜੇ ਟ੍ਰੇਡ ਫਿਲਟਰ ਆਊਟ ਕਰਤੇ, ਜਿਸ ਤਰ੍ਹਾਂ ਆਪਾਂ ਫਿਲਟਰ ਨਹੀਂ ਕਰਦੇ ਪਾਣੀ ਨੂੰ। ਠੀਕ ਹੈ, ਇਹ ਫਿਲਟਰ ਆਊਟ ਕਰਦੇ ਕਿ ਇੱਥੇ ਟ੍ਰੇਡ ਲੈਣਾ ਅੱਛਾ, ਇਹ ਸੈਂਸ ਇਹ ਨਹੀਂ। ਜਿਹੜੇ ਫਿਲਟਰ ਨੇ, ਹਾਂਜੀ ਇਹਦੇ ਤੁਸੀਂ ਜਦੋਂ ਫਿਰ ਬੋਰਡ ਨੂੰ ਸਾਰੀ ਗੱਲ ਫਿਰ ਉਦੋਂ ਕਮਾਂਡ ਦੇਣੀ ਹੋਏਗੀ ਨਾ ਵੀ ਆ ਫਿਲਟਰਸ ਨੇ। ਹਾਂਜੀ ਹਾਂਜੀ ਸੋ ਆਪਾਂ ਜਦੋਂ ਬੋਰਡ ਆਪਣੀ ਸਟ੍ਰੈਟਜੀ ਸੈੱਟ ਕਰਦੇ ਆ ਨਾ ਬੈਕ ਐਂਡ ਤੇ ਆਪਾਂ ਉਦੋਂ ਫਿਲਟਰ ਸਿਲੈਕਟ ਕਰ ਲੈਂਦੇ ਆ ਕਿ ਅਸੀਂ ਫਿਲਟਰ ਨਾਲ ਟ੍ਰੇਡਿੰਗ ਕਰਨਾ ਚਾਹੁੰਦੇ, ਕਿ ਅਸੀਂ ਬੈਡ ਟ੍ਰੇਡ ਨਾ ਲਈਏ। ਹੂੰ। ਠੀਕ ਹੈ, ਫਿਲਟਰ ਦਾ ਕੀ ਹੈ ਕਿ ਇਹਨੇ ਤੁਹਾਡੇ ਠੀਕ। ਟ੍ਰੇਡ ਜਿਹੜੇ ਆ, ਫੋਰ ਐਗਜ਼ਾਮਪਲ ਮਾਰਕੀਟ ਨਹੀਂ ਸਹੀ ਚੱਲ ਰਹੀ, ਉਦੋਂ ਉਹਨੇ ਟ੍ਰੇਡ ਨਹੀਂ ਲੈਣੇ ਤੁਹਾਡੇ। ਤੇ ਅਸੀਂ ਜਿਆਦਾ ਰეკਮੈਂਡ ਇਹੋ ਕਰਦੇ ਕਿ ਟ੍ਰੇਡਿੰਗ ਕਰਨੀ ਹੂੰ। ਫਿਲਟਰ ਲਾ ਕੇ ਕਰੋ, ਭਾਵੇਂ ਘੱਟ ਟ੍ਰੇਡ ਆਉਣਗੇ ਪਰ ਚੰਗੇ ਟ੍ਰੇਡ ਆਉਣਗੇ। ਠੀਕ ਹੈ। ਠੀਕ। ਹਾਂਜੀ, ਹੁਣ ਆਖੋ ਜਿਹੜੀ ਮਾਰਕੀਟ ਹੈ, ਇਹਨੂੰ ਆਪਾਂ ਚੌਪੀ ਮਾਰਕੀਟ ਕਹਿੰਦੇ ਆ। ਹੂੰ। ਹਾਂ ਭਾਈ, ਫਿਰ ਆਪਾਂ ਟ੍ਰੇਡ ਲੈ ਲਿਆ ਇੱਕ ਥੱਲੇ ਨੂੰ ਬੋਟ ਨੇ। ਠੀਕ ਹੈ ਜੀ, ਸੋ ਇਹ ਕਿ ਜਿਸ ਤਰ੍ਹਾਂ ਹੁਣ ਵੇਖੋ ਮਾਰਕੀਟ ਥੱਲੇ ਨੂੰ ਆਈ, ਜਿਸ ਤਰ੍ਹਾਂ ਇੱਥੇ ਟ੍ਰੈਂਡ ਨਹੀਂ ਹੋ ਰਹੀ ਸੀ, ਇੱਥੇ ਆ ਪੂਰੀ ਟ੍ਰੈਂਡ ਹੋ ਕੇ ਪੁੱਲ ਬੈਕ ਲਿਆ। ਜਦੋਂ ਐਸ ਸੀ ਨੂੰ ਪੁੱਲ ਬੈਕ ਕਹਿੰਦੇ ਆ, ਪੁੱਲ ਬੈਕ ਐਂਟਰੀ ਆ। ਇੱਥੋਂ ਨੇ ਥੱਲੇ ਨੂੰ ਟ੍ਰੇਡ ਲਿਆ, ਤੇ ਆਪਾਂ ਇੱਥੇ ਪ੍ਰੋਫਿਟ ਟਾਰਗੇਟ ਹਿੱਟ ਕਰ ਗਏ ਆ। ਸੋ ਫਾਰ ਆਪਣੇ ਦੋ ਟ੍ਰੇਡ ਆਏ, ਦੋਵੇਂ ਸ਼ਾਰਟ ਐਂਟਰੀਜ਼ ਤੇ ਆਏ ਆ, ਕਿ ਬੋਟ ਨੇ ਜੋ ਮਾਰਕੀਟ ਥੱਲੇ ਡਿੱਗ ਰਹੀ ਸੀ ਉਦੋਂ ਟ੍ਰੇਡ ਲਏ ਆ। ਠੀਕ ਹੈ, ਸੋ ਭਾਜੀ ਆਪਾਂ ਟ੍ਰੇਡ ਆ ਲਿਆ ਸੀ ਥੱਲੇ ਨੂੰ, ਪਰ ਇਹ ਆਪਣੇ ਅਗੇਂਸਟ ਚਲਾ ਗਿਆ। ਸੋ ਮਾਰਕੀਟ 'ਚ ਇਦਾਂ ਦੀ ਸਿਚੁਏਸ਼ਨ ਵੀ ਆਉਣੀ ਹੈ ਕਿ ਜਦੋਂ ਸਾਰਾ ਕੁਝ ਆਪਣੇ ਫੇਵਰ 'ਚ ਜਾ ਰਿਹਾ ਹੋਵੇ, ਤੇ ਪਰ ਮਾਰਕੀਟ ਆਪਣੇ ਅਗੇਂਸਟ ਚਲੇ ਜੇ। ਸੋ ਹੁਣ ਕੀ ਆ ਕਿ ਜਿਹੜਾ ਮੇਰਾ ਹੂੰ। ਅਗਲਾ ਟ੍ਰੇਡ ਆ, ਉਹ ਲੱਗਣਾ ਸਟਾਪ ਐਂਡ ਰਿਵਰਸ। ਇੱਥੇ ਤੱਕ ਵੇਖੋ ਮੈਂ ਇੱਕ ਹੂੰ। ਕੰਟਰੈਕਟ ਨਾਲ ਟ੍ਰੇਡਿੰਗ ਕਰ ਰਿਹਾ, ਇੱਥੇ ਮੇਰੇ 4 ਕੰਟਰੈਕਟ ਆ। ਸੋ ਮੈਂ ਪਿੱਛੇ ਸੈੱਟ ਕੀਤਾ ਵਾ ਇਹ ਕਿ ਜਦੋਂ ਵੀ ਮੇਰਾ ਕੋਈ ਟ੍ਰੇਡ ਫੇਲ ਹੋਵੇ, ਮੇਰਾ ਅਗਲਾ ਟ੍ਰੇਡ ਉਹ 4 ਨਾਲ ਮਲਟੀਪਲਾਈ ਕਰ ਦੋ। ਠੀਕ ਹੈ, ਸੋ ਇਹ ਸਾਰਾ ਠੀਕ। ਕੁਝ ਆਪਾਂ ਸੈੱਟ ਕਰਦੇ ਆ।
ਕਿ ਆਪਣਾ ਜਿਹੜਾ ਰਿਕਵਰੀ ਆ ਇਹ ਨਾ ਹੋਵੇ ਆਪਾਂ ਨੂੰ ਬੇਸਿਕਲੀ 4 ਕੰਟਰੈਕਟਸ 4 ਟ੍ਰੇਡ ਲੈਣੇ ਪੈਣਾ, ਆਪਾਂ ਇੱਕੋ ਟ੍ਰੇਡ 'ਚ 4 ਕੰਟਰੈਕਟ ਲਾ ਕੇ ਰਿਕਵਰ ਕਰ ਲਿਆ। ਠੀਕ ਹੈ, ਸੋ ਇਹ ਸਾਰੇ ਜਿਹੜੀ ਫੰਕਸ਼ਨੈਲਿਟੀ ਆਪਾਂ ਬੋਰਡ ਦੇ ਵਿੱਚ ਪਾਈ ਆ ਕਿ ਆਪਣੇ ਜਿਹੜਾ ਬੇਸਿਕ ਰਿਸਕ ਹੈ ਉਹਨੂੰ ਕਿੱਦਾਂ ਮੈਨੇਜ ਕਰਨਾ, ਆਪਣੇ ਜਿਹੜੇ ਲਾਸ ਨੂੰ ਕਿੱਦਾਂ ਰਿਕਵਰ ਕਰਨਾ, ਇਹ ਸਾਰਾ ਕੁਝ ਬੇਸਿਕਲੀ ਬੋਟ ਨੇ ਖੁਦ ਆਟੋਮੈਟਿਕ ਕੀਤਾ ਵਾ। ਫਿਰ ਟ੍ਰੇਡ ਥੱਲੇ ਨੂੰ ਲਿਆ ਆਪਣਾ ਬੋਟ ਨੇ, ਕਿਉਂਕਿ ਮਾਰਕੀਟ ਥੱਲੇ ਨੂੰ ਟ੍ਰੈਂਡ ਹੋ ਰਹੀ ਸੀ, ਡਾਊਨ ਟ੍ਰੈਂਡ ਹੋ ਰਹੀ ਸੀ, ਤੇ ਆਪਣਾ ਹਿੱਟ ਹੋ ਗਿਆ। ਸੋ ਆਪਣੇ ਹੁਣ ਤੱਕ $390 ਬਣ ਚੁੱਕੇ ਆ। ਸੋ ਭਾਜੀ ਫਿਰ ਆਪਾਂ ਇੱਕ ਰਿਵਰਸਲ ਟ੍ਰੇਡ ਲਿਆ ਉੱਤੇ ਨੂੰ, ਮਾਰਕੀਟ ਥੱਲੇ ਨੂੰ ਜਾ ਰਹੀ ਸੀ ਪਰ ਆਪਾਂ ਉੱਤੇ ਨੂੰ ਟ੍ਰੇਡ ਲੈ ਲਿਆ। ਸੋ ਇਹ ਕਿ ਆਪਣੇ ਹੁਣ ਤੱਕ ਅੱਧੇ ਘੰਟੇ 'ਚ ਆਲਮੋਸਟ ਜਿਸ ਤਰ੍ਹਾਂ 20 ਮਿੰਟ ਲੱਗੇ ਆ, 21 ਮਿੰਟ, ਆਪਣੇ $770 ਬਣੇ ਆ। ਠੀਕ ਹੈ। ਹਾਂਜੀ, ਇੱਥੇ ਆਪਾਂ ਟ੍ਰੇਡਿੰਗ ਹੁਣ ਬੰਦ ਕਰ ਦਿੰਨੇ ਆ, ਕਿਉਂਕਿ ਅਗਲੇ 4 ਮਿੰਟ ਬੋਰਡ ਨੇ ਕੋਈ ਟ੍ਰੇਡ ਨਹੀਂ ਲੈਣਾ। ਅੱਜ ਯੈਲੋ ਬਾਰਸ ਦਾ ਮਤਲਬ ਹੈ ਕਿ ਆਪਾਂ ਨਿਊਜ਼ ਟਾਈਮ ਦੇ ਵਿੱਚ ਆ ਚੱਲਨੇ ਆ, ਨਿਊਜ਼ ਫਿਲਟਰ ਮੇਰਾ ਆਨ ਹੈ ਹੁਣ। ਅਗਲਾ ਟ੍ਰੇਡ 10:02 ਤੋਂ ਬਾਅਦ ਲੈਣਾ ਇਹਨੇ, 4 ਮਿੰਟ ਬਾਅਦ। ਠੀਕ ਹੈ, ਸੋ ਆਪਾਂ ਇੱਥੇ ਟ੍ਰੇਡਿੰਗ ਬੰਦ ਕਰਦੇ ਆ। ਮੰਡੀ ਭਾਜੀ ਟ੍ਰੇਡਿੰਗ ਕੀਤੀ ਅਮੇਜ਼ਿੰਗ, ਤੇ ਜਿੰਨੇ ਵੀ ਵੇਖਣ ਵਾਲੇ ਉਹਨਾਂ ਨੇ ਲਾਈਵ ਟ੍ਰੇਡਿੰਗ ਵੇਖੀ ਹੈ, ਰੀਅਲ ਟਾਈਮ ਚੱਲਦਾ। ਤੇ ਇਹ ਮਤਲਬ ਉਹੀ ਗੱਲ ਉਹਨਾਂ ਦੀ ਪਹਿਲੀ ਆ ਵੀ ਇਹ ਤੁਸੀਂ ਆਪਣੇ ਜਿਹੜਾ ਤੁਹਾਡੇ ਕੋਲ ਐਕਸਟਰਾ ਟਾਈਮ ਹੈ ਨਾ, ਪਾਰਟ ਟਾਈਮ ਤੁਸੀਂ ਇਹਨੂੰ ਸਮਝ ਕੇ ਕਰ ਸਕਦੇ ਹੋ ਤੇ ਅੱਛਾ ਖਾਸਾ ਅਰਨ ਕਰ ਸਕਦੇ। ਬਹੁਤ ਸਾਰੇ ਦੋਸਤਾਂ ਦੇ ਮੈਨੂੰ ਕੁਐਸਚਨ ਸਨ ਵੀ ਜਿਵੇਂ ਮੇਰਾ ਭਾਂਜਾ ਮੈਨੂੰ ਮੈਂ ਲਾਇਆ ਸੀ ਕਰਨ, ਤੇ ਉਹ ਇੱਕ ਵਾਰ 1-2 ਕਾਲਸ ਮੈਨੂੰ ਆਈਆਂ ਵੀ ਤੁਹਾਡਾ ਭਾਂਜਾ ਕਰ ਰਿਹਾ ਤੇ ਕਿਸ ਤਰ੍ਹਾਂ ਜਾ ਰਹੀ ਹੈ। ਮੈਂ ਉਹਨੂੰ ਦੱਸਿਆ ਵੀ ਦੁਬਈ ਆ, ਤੇ ਉਹ ਟ੍ਰਾਂਜੈਕਸ਼ਨ ਦਾ ਪਹਿਲਾਂ ਤਾਂ ਮੈਨੂੰ ਪੁੱਛਿਆ ਵੀ ਟ੍ਰਾਂਜੈਕਸ਼ਨ ਕਿਵੇਂ, ਮੈਂ ਕਿਹਾ ਵੀ ਉਹ ਸਾਰਾ ਕੁਝ ਉੱਥੇ ਦੁਬਈ ਕਰਦਾ ਪਿਆ, ਉੱਥੇ ਵਧੀਆ ਚੱਲਦਾ ਪਿਆ। ਤੇ ਜਿਹੜੇ ਦੋਸਤ ਮੈਨੂੰ ਕਾਲਸ ਕਰ ਰਹੇ ਨੇ, ਮੈਨੂੰ ਈਮੇਲਸ ਕਰ ਰਹੇ ਨੇ, ਉਹ ਮੈਂ ਥੱਲੇ ਲਿੰਕ ਅੱਜ ਦੇ ਦੇਣ ਲੱਗਾ। ਅੱਜ ਫਿਰ ਆਪਣੇ ਪ੍ਰੋਫਾਈਲ ਦੇ ਥੱਲੇ, ਇਸੇ ਵੀਡੀਓ ਦੇ ਥੱਲੇ ਉਹ 'ਤੇ ਕਲਿੱਕ ਕਰਕੇ ਆਪਣੀ ਤੁਸੀਂ ਬੁੱਕ ਕਰ ਸਕਦੇ ਹੋ, ਆਪਣੀ ਕਾਲ ਬੁੱਕ ਕਰ ਸਕਦੇ ਹੋ। ਜੇ ਬਿਜ਼ੀ ਸ਼ਡਿਊਲ ਉਹਨਾਂ ਦਾ ਹੋਵੇ, ਤੁਸੀਂ ਉਹਨਾਂ ਨੂੰ ਈਮੇਲ ਕਰ ਸਕਦੇ ਹੋ, ਤੁਹਾਨੂੰ ਉਹ ਬੈਕ ਕਾਲ ਕਰ ਲੈਣਗੇ। ਫਿਰ ਤੁਸੀਂ ਉਹਨਾਂ ਨਾਲ ਆਪਸੀ ਕਨਵਰਸੇਸ਼ਨ ਕਰ ਸਕਦੇ ਹੋ ਤੇ ਇਹ ਬੋਟ ਨੂੰ ਬਾਏ ਕਰ ਸਕਦੇ ਹੋ। ਹੋਪਫੁਲੀ ਤੁਹਾਨੂੰ ਅੱਜ ਦਾ ਵੀਡੀਓ ਇਨਫੋਰਮੇਟਿਵ ਤੇ ਵਧੀਆ ਲੱਗਾ ਹੋਊਗਾ। ਵਧੀਆ ਲੱਗਾ ਤੇ ਸ਼ੇਅਰ ਜ਼ਰੂਰ ਕਰਿਓ, ਕਮੈਂਟ ਕਰਕੇ ਜ਼ਰੂਰ ਦੱਸਿਓ। ਸੋ ਮਿਲਦੇ ਆ ਤੁਹਾਨੂੰ ਇੱਕ ਹੋਰ ਨਵੇਂ ਵੀਡੀਓ 'ਚ। ਰੱਬ ਰਾਖਾ।